ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਹੈ। ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਜੀ ਸ਼ੇਰਗਿਲ ਸਲਮਾ ਤੋਂ, ਮਨਦੀਪ ਸਿੰਘ ਸੈਨੋਜ਼ੇ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ, ਕਸ਼ਮੀਰ ਸਿੰਘ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਵਾਲੇ ਜਿਨ੍ਹਾਂ ਦਾ ਫ਼ੋਨ ਨੰਬਰ 6618375700। ਗੁਰਵੀਰ ਸਿੰਘ ਜੀ ਬਰਾੜ, ਬਹੁਤ ਇਹਨਾਂ ਦੇ ਧੰਨਵਾਦੀ ਹੈ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਕਰਦੇ ਆ ਪੰਜਾਬ ਦੇ ਕਰਜ਼ਿਆਂ ਦੀ। ਕਾਫੀ ਦਿਨਾਂ ਤੋਂ ਇਹ ਗੱਲ ਕਰਦੇ ਆਏ ਆ, ਪਰ ਗੱਲ ਕਿਸੇ ਪਾਸੇ ਨਹੀਂ ਲੱਗ ਰਹੀ। ਤਾਂ ਹੁਣ RBI ਨੇ ਵੀ ਹੱਥ ਖੜੇ ਕਰ ਦਿੱਤੇ। ਬਿਲਕੁਲ ਜੀ, ਆਪਾਂ ਗੱਲ ਕਰ ਰਹੇ ਸੀ ਪੰਜਾਬ ਦੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਜਿਹੜੇ ਜੀ ਸਾਥੀ ਨੇ ਇੱਥੋਂ ਸਰਕਾਰ ਤੋਂ, ਉਹ ਗਏ ਸਨ ਜੀ ਮੁੰਬਈ ਦੇ ਵਿੱਚ। ਉਹਨਾਂ ਨੇ ਮੀਟਿੰਗ ਜਿਹੜੀ ਆ ਉਹ ਕੀਤੀ ਸੀਗੀ, ਪਰ RBI ਨੇ ਜਿਹੜੇ ਆ ਜੀ ਉਹ ਹੱਥ ਖੜੇ ਕਰ ਦਿੱਤੇ ਆ। RBI ਦੇ ਕੋਲੇ ਜਿਹੜੀਆਂ ਕੁਝ ਮੰਗਾਂ ਚੁੱਕੀਆਂ ਸੀਗੀਆਂ ਪੰਜਾਬ ਦੇ ਵੱਲੋਂ, ਉਹਦੇ ਵਿੱਚ ਨਬਾਰਡ ਦਾ ਲੋਨ ਚੁਕਾਉਣ ਦੇ ਵਾਸਤੇ 31 ਜੁਲਾਈ ਦੀ ਤਰੀਕ ਨੂੰ ਅੱਗੇ ਪਾਉਣਾ, ਕਿਉਂਕਿ ਸਰਕਾਰ ਦੇ ਕਰਜ਼ ਮਾਫੀ ਦੇ ਐਲਾਨ ਕਰਕੇ ਕਿਸਾਨਾਂ ਨੇ ਲੋਨ ਨਹੀਂ ਚੁਕਾਇਆ ਤੇ ਬੈਂਕਾਂ ਨੇ ਦੀ ਰਿਕਵਰੀ ਜਿਹੜੀ ਹੈ ਜੀ ਉਹ ਡਿੱਗੀ ਆ। ਕੋਆਪਰੇਟਿਵ ਬੈਂਕਾਂ ਦਾ 3600 ਕਰੋੜ ਰੁਪਏ ਦਾ ਲੋਨ ਚੁਕਾਉਣ ਦੇ ਵਾਸਤੇ ਐਗਰੀਕਲਚਰ ਕਾਊਂਸਲ ਤੋਂ ਲੋਨ ਲੈਣ ਦੇ ਵਾਸਤੇ RBI ਤੋਂ ਜਿਹੜੀ ਸੈਂਕਸ਼ਨ ਮੰਗੀ ਸੀਗੀ। ਕਿਸਾਨਾਂ ਨੂੰ NPA ਜਿਹੜਾ ਸੀ ਉਹ ਡਿਕਲੇਅਰ ਨਾ ਕਰਨ ਦੀ ਅਪੀਲ ਕੀਤੀ ਗਈ ਸੀ। ਦਲੀਲ ਦਿੱਤੀ ਗਈ ਸੀਗੀ ਕਿ ਸਰਕਾਰ ਦੀ ਕਰਜ਼ ਮਾਫੀ ਦੇ ਐਲਾਨ ਦੇ ਕਾਰਨ ਕਿਸਾਨਾਂ ਨੇ ਲੋਨ ਨਹੀਂ ਭਰਿਆ, ਔਰ ਕਿਸਾਨਾਂ ਦਾ ਲੋਨ ਦਾ ਡਾਟਾ ਸਰਕਾਰ ਦੇ ਨਾਲ ਸ਼ੇਅਰ ਕਰਨ ਦੇ ਵਾਸਤੇ ਬੈਂਕਾਂ ਨੂੰ RBI ਜਿਹੜੀ ਆ ਉਹ ਹੁਕਮ ਦੇਵੇ, ਔਰ ਕਿਸਾਨਾਂ ਨੂੰ ਸਮੇਂ ਦੇ ਉੱਤੇ ਲੋਨ ਚੁਕਾਉਣ ਦੇ ਵਾਸਤੇ ਮਿਲਣ ਵਾਲੀ 3% ਦੀ ਸਬਸਿਡੀ ਜਿਹੜੀ ਆ ਜੀ ਉਹ ਨਬਾਰਡ ਦੇਵੇ। ਇਹ ਅਹਿਮ ਮੰਗਾਂ ਜਿਹੜੀਆਂ ਸੀਗੀਆਂ ਜੀ ਇਹ RBI ਦੇ ਕੋਲੇ ਉਠਾਈਆਂ ਗਈਆਂ ਸੀਗੀਆਂ, ਪਰ ਜਿਹੜੀ RBI ਹੈ ਜੀ ਉਹਨੇ ਤੇ ਨਬਾਰਡ ਨੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ 2 ਲੱਖ ਤੱਕ ਦਾ ਸਹਿਕਾਰੀ ਬੈਂਕਾਂ ਦਾ ਕਰਜ਼ਾ ਮੁਆਫ ਕਰਨ ਦੀ ਯੋਜਨਾ ਨੂੰ ਤਾਂ ਸਹਿਮਤੀ ਦੇਤੀ ਆ, ਪਰ ਕਰਜ਼ਾ ਮਾਫੀ ਦੇ ਵਾਸਤੇ ਪੈਸੇ ਦਾ ਬੰਦੋਬਸਤ ਪੰਜਾਬ ਸਰਕਾਰ ਨੂੰ ਖੁਦ ਕਰਨਾ ਪਊਗਾ। ਪੰਜਾਬ ਸਰਕਾਰ ਨੂੰ 3600 ਕਰੋੜ ਰੁਪਏ ਦਾ ਕਰਜ਼ਾ ਮਿਲਣ ਦਾ ਰਾਹ ਜਿਹੜਾ ਜੀ ਉਹ ਪੱਧਰਾ, ਪਰ ਇਹਨੂੰ 6000 ਕਰੋੜ ਰੁਪਏ ਦਾ ਹੋਰ ਪ੍ਰਬੰਧ ਜਿਹੜਾ ਉਹ ਕਰਨਾ ਪਊਗਾ। ਪੰਜਾਬ ਦੇ ਵਿੱਤ ਮੰਤਰੀ ਹੋਰਾਂ ਨੇ ਇਹ ਕਿਹਾ ਜੀ ਕਿ ਮੁੰਬਈ ਦੇ ਵਿੱਚ RBI ਤੇ ਨਬਾਰਡ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਲਾਹੇਵੰਦ ਰਹੀ ਆ। ਲਾਹੇਵੰਦ ਕਿਹੜੇ ਤਰੀਕੇ ਦੇ ਨਾਲ, ਇਹ ਤਾਂ ਵੈਸੇ ਉਹੀ ਜਾਣਨ, ਕਿਉਂਕਿ ਕਰਜ਼ੇ ਦੇ ਵਾਸਤੇ ਤਾਂ ਉਹਨਾਂ ਨੇ ਹੱਥ ਖੜੇ ਜਿਹੜਾ ਜੀ ਕੀਤੇ। ਸ਼ਾਇਦ ਇਹੀ ਸੁਣ ਗਏ ਸੀਗੇ ਤੇ ਆਪਣਾ ਇੰਤਜ਼ਾਮ ਆਪ ਕਰੋ, ਕਿਉਂਕਿ ਜਦੋਂ ਸੈਂਟਰ ਦੀ ਸਰਕਾਰ ਨੇ ਹੱਥ ਜਿਹੜਾ ਜੀ ਉਹ ਖੜੇ ਕਰ ਦਿੱਤੇ ਤੇ ਫਿਰ ਉੱਥੋਂ ਕਿਹੜੀ ਜਿਹੜੀ ਆਸ ਸੀਗੀ। ਇੱਕ ਦੂਸਰੀ ਗੱਲ ਇਹ ਕਿ ਜੇ ਜਿਹੜੀ ਹੈ ਜੀ ਇਹ RBI ਚੰਗਾ ਹੁੰਗਾਰਾ ਭਰਦੀ ਇਹਨਾਂ ਦੇ ਵਾਸਤੇ, ਤਾਂ ਫਿਰ ਉਹਨੂੰ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਜਿਨ੍ਹਾਂ ਨੇ ਲੋਨ ਮਾਫੀ ਦਾ ਐਲਾਨ ਕੀਤਾ ਹੋਇਆ, ਉਹਨਾਂ ਨੂੰ ਵੀ ਇਹ ਜਿਹੜਾ ਜੀ ਇਹੀ ਮਦਦ ਸੇਮ ਕਰਨੀ ਪੈਣੀ ਸੀ ਉਹਨਾਂ ਦੀ। ਜੀ ਹਾਂਜੀ, ਉਹਨੇ ਕਿੱਥੇ ਦੇਣਾ ਸੀਗਾ। ਜੇ ਇਕੱਲਾ ਪੰਜਾਬ ਵੀ ਹੁੰਦਾ ਮੈਨੂੰ ਲੱਗਦਾ ਨਹੀਂ ਉਹਨੇ ਮੰਨਣਾ ਸੀਗਾ। ਤੇ ਅੱਗੇ ਆਪਾਂ ਹਰਚਰਨ ਸਿੰਘ ਦੀ ਜੇ ਗੱਲ ਕਰੀਏ ਤੇ ਦਮਦਮੀ ਟਕਸਾਲ ਦਾ ਵਿਰੋਧ ਉਸਦੇ ਅਸਤੀਫੇ ਦਾ ਕਾਰਨ ਬਣਿਆ। ਬਿਲਕੁਲ ਜੀ, ਐਕਚੁਅਲੀ ਜਿੰਨੇ ਵਿਵਾਦਾਂ ਦੇ ਵਿੱਚ ਹਰਚਰਨ ਸਿੰਘ ਨੂੰ ਲਿਆਂਦਾ ਗਿਆ ਸੀਗਾ, ਜਿਹਦੇ ਸੰਬੰਧੀ ਕਈ ਕੁਝ ਜਿਹੜਾ ਜੀ ਅਖਬਾਰਾਂ ਦੇ ਵਿੱਚ ਵੀ ਛਾਇਆ ਹੋਇਆ, ਖਾਸ ਤੌਰ ਦੇ ਉੱਤੇ ਉਹਦੀ ਨੀਕਰ ਪਾਈ ਦੀ ਫੋਟੋ ਉਦੋਂ ਜਿਹੜੀ ਲੱਗੀ ਸੀ ਕਿ ਉਹਦਾ ਜਿਹੜਾ ਵਿਰੋਧ ਹੁੰਦਾ ਰਿਹਾ ਕਿ ਉਹਦਾ RSS ਦੇ ਨਾਲ ਉਹਦੀਆਂ ਤਾਰਾਂ ਜਿਹੜੀਆਂ ਜੀ ਉਹ ਜੁੜੀਆਂ ਹੋਈਆਂ ਸੀਗੀਆਂ। ਇੰਨੇ ਉੱਚੇ ਅਹੁਦਿਆਂ ਦੇ ਉੱਤੇ ਜਿਹੜਾ ਜੀ ਉਹ ਬੰਦਾ ਰਿਹਾ। ਫਿਰ ਇੱਥੇ ਆ ਕੇ ਜਿਹੜਾ ਜੀ ਇੱਕ ਪੈਸੇ ਦੀ ਖਾਤਰ ਜਿਹੜਾ ਚੀਫ ਸੈਕਟਰੀ ਉਹਨੂੰ ਲਾ ਦਿੱਤਾ ਗਿਆ। ਕਿੱਡਾ ਵੱਡਾ ਵਿਵਾਦ ਜਿਹੜਾ ਜੀ ਉਦੋਂ ਹੋਇਆ। ਇੱਕ ਤਾਂ 70 ਸਾਲ ਦੀ ਉਮਰ ਦੇ ਵਿੱਚ ਜਿਹੜਾ ਜੀ ਉਹਨੂੰ ਲਾਇਆ ਗਿਆ, ਜਿਹੜੀ ਕਿ ਰਿਟਾਇਰਮੈਂਟ ਤੋਂ ਲੰਘੀ ਹੋਈ ਉਮਰ ਹੁੰਦੀ ਆ। 3 ਲੱਖ ਰੁਪਈਆ ਤਨਖਾਹ, ਬਾਕੀ ਜਿਹੜਾ ਜੀ ਸਾਰਾ ਕੁਝ ਪਾ ਕੇ ਉਹ 5 ਲੱਖ ਰੁਪਈਏ ਦੇ ਵਿੱਚ ਮਹੀਨੇ ਦਾ ਜਿਹੜਾ ਜੀ ਉਹ ਸ਼੍ਰੋਮਣੀ ਕਮੇਟੀ ਨੂੰ ਪੈਂਦੇ ਸੀ। ਉਹ
ਹਾਲਾਂਕਿ ਕੁਝ ਮਹੀਨੇ ਪਹਿਲਾਂ ਉਹਨਾਂ ਆਪਣੀ ਸੈਲਰੀ ਦੀ ਇਹ ਗੱਲ ਕੀਤੀ ਸੀ ਕਿ ਮੈਂ ਲੱਖ ਰੁਪਈਆ ਸੈਲਰੀ ਕਰਤੀ ਹੈ, ਜਦੋਂ ਕਿ ਉਦੋਂ ਵੀ ਪਤਾ ਲੱਗਿਆ ਸੀਗਾ ਕਿ ਕਿਰਪਾਲ ਸਿੰਘ ਮੰਡੂਗਰ ਹੋਰਾਂ ਦੇ ਬਣਨ ਤੋਂ ਬਾਅਦ ਉਹਨਾਂ ਨੇ ਇਹ ਲੱਖ ਰੁਪਈਆ ਸੈਲਰੀ ਕੀਤੀ ਸੀਗੀ ਜਿਹੜੀ ਹਰਚਰਨ ਸਿੰਘ ਦੀ। ਹੁਣ ਜਿਹੜੀਆਂ ਜੀ ਕੁਝ ਖਬਰਾਂ ਇਹ ਆ ਰਹੀਆਂ ਨੇ ਕਿ ਕੁਝ ਵਿਵਾਦ ਉਹਨਾਂ ਦੇ ਨਾਲ ਜਿਹੜਾ ਉਹ ਜੁੜ ਗਏ। ਵਿਵਾਦ ਤਾਂ ਪਹਿਲੇ ਦਿਨ ਤੋਂ ਜੁੜੇ ਰਹੇ। ਇੱਕ ਤਾਂ ਚੀਫ ਸੈਕਟਰੀ ਜਿਹੜਾ ਜੀ ਪਹਿਲਾਂ ਅਹੁਦਾ ਹੀ ਹੈ ਨਹੀਂ ਸੀਗਾ, ਇਹ ਅਹੁਦਾ ਉਚੇਚੇ ਤੌਰ ਦੇ ਉੱਤੇ ਹਰਚਰਨ ਸਿੰਘ ਦੇ ਵਾਸਤੇ ਕ੍ਰੀਏਟ ਕੀਤਾ ਗਿਆ ਅਕਾਲੀ ਦਲ ਦੇ ਵੱਲੋਂ। ਉਹਨੂੰ ਉੱਥੇ ਜਿਹੜਾ ਜੀ ਉਸ ਅਹੁਦੇ ਦੇ ਉੱਤੇ ਲਿਆਂਦਾ ਗਿਆ ਕਿਉਂਕਿ ਉੱਪਰੋਂ ਹੁਕਮ ਸੀ। ਉੱਥੇ ਲਾ ਕੇ ਜਿਹੜੇ ਸੈਕਟਰੀ ਨੇ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਸਾਰੇ ਦੇ ਸਾਰੇ ਇਹਦੇ ਵਿਰੋਧ ਦੇ ਵਿੱਚ ਆ ਕੇ ਖੜੇ ਹੋ ਗਏ ਕਿ ਚੀਫ ਸੈਕਟਰੀ ਜਿਹੜਾ ਸੀਗਾ ਜੀ ਉਹ ਆਲ ਐਂਡ ਆਲ ਹੋ ਗਿਆ। ਸੈਕਟਰੀ ਲੈਵਲ ਦੇ ਜਿਹੜੇ ਬੰਦੇ ਸੀਗੇ ਜੀ ਉਹਨਾਂ ਦੇ ਅਹੁਦੇ ਲਗਭਗ ਖਤਮ ਵਰਗੇ ਜਿਹੜੇ ਉਹ ਹੋ ਗਏ। ਜਿਹੜੇ ਉੱਥੇ ਗ੍ਰੰਥੀ ਨੇ ਜੀ ਉਹ ਵੀ ਇਹਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਦੱਸੇ ਜਾਂਦੇ ਨੇ। ਜਿਹੜੀਆਂ ਤਨਖਾਹਾਂ ਵਗੈਰਾ ਸੀਗੀਆਂ ਜੀ ਉਹਨਾਂ ਦੀਆਂ ਨਹੀਂ ਵਧਾਈਆਂ ਗਈਆਂ ਔਰ ਜਿਹਦੇ ਕਰਕੇ ਉਹ ਇਹਦੇ ਵਿਰੋਧ ਦੇ ਵਿੱਚ ਸੀਗੇ। ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਵੀ ਜਿਹੜਾ ਜੀ ਉਹ ਚੈਲੰਜ ਕੀਤਾ ਹੋਇਆ। ਪਰ ਜਿਹੜਾ ਪ੍ਰਮੁੱਖ ਕਾਰਨ ਹਰਚਰਨ ਸਿੰਘ ਦੇ ਅਸਤੀਫੇ ਦਾ ਬਣਿਆ ਦੱਸੀਦਾ, ਉਹ ਜਿਹੜੇ ਕੁਝ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਲੋਕ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਾਮੇ ਨੇ, ਭਾਵ ਕਿ ਉਹਨਾਂ ਦੇ ਮੁਲਾਜ਼ਮ ਨੇ, ਉਹਨਾਂ ਨੂੰ ਕੁਛ ਇੱਕ ਨੂੰ ਜਿਹੜਾ ਜੀ ਕੱਢਿਆ ਜਾ ਰਿਹਾ ਸੀਗਾ ਕੁਛ ਕਾਰਨਾਂ ਕਰਕੇ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਦਮਦਮੀ ਟਕਸਾਲ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਤੱਕ ਅਪਰੋਚ ਜਿਹੜੀ ਕੀਤੀ ਵੀ ਇੱਥੋਂ ਤੱਕ ਕਹਿੰਦੇ ਕਿ ਜਿਹੜਾ ਜੀ ਚਲੇ ਗਿਆ ਕੱਲ੍ਹ ਵੀ, ਜਾਂ ਤਾਂ ਦਮਦਮੀ ਟਕਸਾਲ ਨਾਲ ਦੋਸਤੀ ਰੱਖੋ ਤੇ ਜਾਂ ਹਰਚਰਨ ਸਿੰਘ ਨੂੰ ਉਹਦੇ ਅਹੁਦੇ ਦੇ ਉੱਤੇ ਰੱਖੋ। ਫਤਿਹਗੜ੍ਹ ਸਾਹਿਬ ਦੇ ਵਿੱਚ ਹੋਈ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਹੁਕਮ ਜਿਹੜਾ ਉੱਤੋਂ ਆ ਗਿਆ ਕਿ ਉਹ ਆਪ ਅਸਤੀਫਾ ਦੇ ਦੇਵੇ, ਨਹੀਂ ਤਾਂ ਜਿਹੜੀ ਇਹ ਅੰਤਰਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਇਹਦੇ ਵਿੱਚ ਉਹਨੂੰ ਜਬਰੀ ਰਿਟਾਇਰ ਜਿਹੜਾ ਉਹ ਕਰ ਦਿੱਤਾ ਜਾਊਗਾ। ਹਰਚਰਨ ਸਿੰਘ ਨੇ ਆਪਣਾ ਅਸਤੀਫਾ ਜਿਹੜਾ ਸੀਗਾ ਜੀ ਉਹ ਸੌਂਪ ਦਿੱਤਾ ਤੇ ਜਿਹਦੇ ਕਰਕੇ ਇਹ ਜਿਹੜਾ ਵਿਵਾਦਮਈ ਅਹੁਦਾ ਸੀਗਾ ਜੀ ਉਹਦਾ ਖਾਤਮਾ ਹੋ ਗਿਆ। ਅਜੇ ਇਹ ਨਹੀਂ ਪਤਾ ਲੱਗਿਆ ਕਿ ਇਹਦੇ ਜਿਹੜਾ ਚੀਫ ਸੈਕਟਰੀ ਦੇ ਅਹੁਦੇ ਦੇ ਉੱਤੇ ਹੁਣ ਕਿਸੇ ਹੋਰ ਬੰਦੇ ਨੂੰ ਲਿਆਂਦਾ ਜਾਊਗਾ ਜਾਂ ਨਹੀਂ। ਕੁਝ ਸੂਤਰ ਜਿਹੜੇ ਆ ਜੀ ਉਹ ਇਹ ਵੀ ਕਹਿੰਦੇ ਆ ਕਿ ਹਰਚਰਨ ਸਿੰਘ ਕੁਝ ਅਹਿਮ ਖੁਲਾਸੇ ਜਿਹੜੇ ਆ ਜੀ ਉਹ ਆਉਣ ਵਾਲੇ ਦਿਨਾਂ ਦੇ ਦੌਰਾਨ ਕਰ ਸਕਦਾ ਹੈ। ਪਰ ਹਰਚਰਨ ਸਿੰਘ ਨੇ ਇਹ ਕਿਹਾ ਕਿ ਮੈਂ ਤਾਂ ਆਪਣੇ ਪਰਿਵਾਰਕ ਕਾਰਨਾਂ ਕਰਕੇ ਇਹ ਅਸਤੀਫਾ ਦਿੱਤਾ। ਉਹਨਾਂ ਨੇ ਕਿਹਾ ਕਿ ਮੇਰੇ ਪਰਿਵਾਰ ਦੇ ਕੁਝ ਕੰਮ ਸਨ। ਵੈਸੇ ਕੰਮ ਇਹ ਕੋਈ 1.5 ਸਾਲ ਪਹਿਲਾਂ ਨਹੀਂ ਸੀ ਨਜ਼ਰ ਆਉਂਦੇ ਜੀ, ਜਦੋਂ ਇੰਨੀ ਜਿਹੜਾ ਜੀ ਉੱਚ ਤਨਖਾਹ ਤੇ ਬਾਕੀ ਸਹੂਲਤਾਂ ਲੈ ਕੇ ਉਹ ਇਸ ਅਹੁਦੇ ਦੇ ਉੱਤੇ ਆਏ ਸਨ। ਕਾਰਨ ਜਿਹੜਾ ਜੀ ਉਹ ਦਮਦਮੀ ਟਕਸਾਲ ਦੇ ਨਾਲ ਟਕਰਾਅ ਇਹਦਾ ਜਿਹੜਾ ਜੀ ਉਹ ਇੱਕ ਕਾਰਨ ਬਣਿਆ, ਜਿਹੜਾ ਕਿ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਨੇ ਉਹਨਾਂ ਦੀ ਨੇੜਤਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਹੈ। ਉਹਨਾਂ ਨੇ ਇਹ ਅਸਤੀਫਾ ਜਿਹੜਾ ਜੀ ਦਵਾਇਆ ਅਸਲ 'ਚ। ਬਿਲਕੁਲ ਜੀ, ਜਿਨ੍ਹਾਂ ਨੇ ਅਹੁਦਾ ਕ੍ਰੀਏਟ ਕੀਤਾ ਸੀ ਉਹਨਾਂ ਨੇ ਉਸ ਦਾ ਭੋਗ ਪਾ ਦਿੱਤਾ। ਤੇ ਅੱਗੇ ਆਪਾਂ ਸ਼ਾਮ ਲਾਟ ਦੇ ਘਟਾਲੇ ਦੀ ਗੱਲ ਕਰੀਏ, ਪਰ ਉਹ ਕੋਈ ਥਾਂ ਇਹੋ ਜਿਹੀ ਚੰਗੀ ਨਹੀਂ ਲੱਗਦੀ ਜਿੱਥੇ ਅਕਾਲੀ ਵਿਧਾਇਕ ਜਾਂ ਉਹਨਾਂ ਦਾ ਪਰਿਵਾਰ ਆ ਉਹ ਨਾ ਇਨਵੋਲਵ ਹੋਵੇ। ਤਾਂ ਇਸ ਦੇ ਵਿੱਚ ਵੀ ਅਕਾਲੀ ਵਿਧਾਇਕ ਦੇ ਪਰਿਵਾਰ ਦਾ ਨਾਂ ਬੋਲਦਾ ਜੀ। ਬਜ਼ੁਰਗ ਇੱਕ ਕਹਾਵਤ ਪੜ੍ਹਦੇ ਹੁੰਦੇ ਸੀਗੇ ਜੀ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ, ਤਾਂ ਉਹੋ ਜਿਹੀ ਹੈ ਜੀ ਕਿਹੜਾ ਘੁਟਾਲਾ ਜਿਹਦੇ ਵਿੱਚ ਇਹਨਾਂ ਦੇ ਨਾਮ ਜਿਹੜੇ ਆ ਜੀ ਉਹ ਨਹੀਂ ਆਉਂਦੇ। ਹਲਕਾ ਬੁਢਲਾਡਾ ਦਾ ਪਿੰਡ ਦਾਤੇਵਾਸ ਦੇ ਵਿੱਚ ਕਰੋੜਾਂ ਦੇ ਸ਼ਾਮਲਾਟ ਘਪਲੇ ਦੇ ਮਾਮਲੇ ਵਿੱਚ ਬੁਢਲਾਡੇ ਦੇ ਸਾਬਕਾ ਅਕਾਲੀ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਪਰਿਵਾਰ ਦੇ ਉੱਤੇ ਉਂਗਲ ਜਿਹੜੀ ਆ ਜੀ ਉੱਠੀ ਆ। ਗੱਠਜੋੜ ਸਰਕਾਰ ਦੇ ਸਮੇਂ ਇਹ ਮਾਮਲਾ ਠੰਡੇ ਬਸਤੇ ਦੇ ਵਿੱਚ ਪਿਆ ਰਿਹਾ। ਹੁਣ ਡਿਪਟੀ ਕਮਿਸ਼ਨਰ ਮਾਨਸਾ ਨੇ ਘਪਲੇ ਦੀ ਜਾਂਚ ਜਿਹੜੀ ਆ ਜੀ ਰਿਪੋਰਟ ਸਰਕਾਰ ਨੂੰ ਭੇਜੀ ਹੈ। ਡੀਸੀ ਨੇ ਸਾਬਕਾ ਵਿਧਾਇਕ ਦਾਤੇਵਾਸ ਦੇ ਭਰਾ ਕਰਨੈਲ ਸਿੰਘ ਜਿਹੜਾ ਇਸ ਵੇਲੇ ਸਰਪੰਚ ਹੈ, ਉਹਦੇ ਮੁੰਡੇ ਜਿਹੜਾ ਉਹਦਾ ਮੁੰਡਾ ਬਿਕਰਮਜੀਤ ਸਿੰਘ ਜਿਹੜਾ ਪੰਚ ਹੈ, ਉਹਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ ਹੈ। ਪੰਜਾਬ ਵਿਭਾਗ ਦੇ ਡਾਇਰੈਕਟਰ ਨੇ ਰਿਪੋਰਟ ਦੇ ਮਗਰੋਂ ਬਿਕਰਮਜੀਤ ਸਿੰਘ ਨੂੰ ਪੰਚ ਦੇ ਅਹੁਦੇ ਤੋਂ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ। ਐਕਚੁਅਲੀ ਇਹ ਜਿਹੜਾ ਜੀ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਜਿਹੜੇ ਜੀ ਉਹ ਜਾਰੀ ਹੋਏ ਨੇ ਕਾਨੂੰਗੋ ਤੇ ਪਟਵਾਰੀ ਨੂੰ ਵੀ। ਸ਼ਾਮਲਾਟ ਜ਼ਮੀਨ ਹਥਿਆਉਣ ਵਾਲੇ ਪਿੰਡ ਦਾਤੇਵਾਸ ਦੇ ਗੁਰਦੇਵ ਸਿੰਘ ਦੇ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਆ। ਐਕਚੁਅਲੀ ਇਹ ਦੱਸਿਆ ਗਿਆ ਜੀ ਕਿ ਜਿਹੜੀ ਰਿਪੋਰਟ ਹੈ ਉਹਦੇ ਅਨੁਸਾਰ ਪਿੰਡ ਦਾਤੇਵਾਸ ਦੇ ਗੁਰਦੇਵ ਸਿੰਘ ਨੇ ਡਾਇਰੈਕਟਰ ਚੱਕਬੰਦੀ ਨੂੰ ਮਰੱਬੇਬੰਦੀ ਸਮੇਂ 3 ਕਨਾਲ ਜ਼ਮੀਨ ਘੱਟ ਮਿਲਣ ਦੀ ਪਟੀਸ਼ਨ ਪਾਈ ਸੀਗੀ, ਜਿਹਦੇ ਉੱਤੇ ਡਾਇਰੈਕਟਰ ਨੇ 13 ਦਿਨਾਂ ਦੇ ਵਿੱਚ ਫੈਸਲਾ ਸੁਣਾਉਂਦਿਆਂ 23 ਅਪ੍ਰੈਲ 1996 ਨੂੰ 53 ਕਨਾਲਾਂ 13 ਮਰਲੇ ਜ਼ਮੀਨ ਦੇਣ ਦਾ ਹੁਕਮ ਦੇ ਦਿੱਤਾ। ਜਦੋਂ ਕਿ ਅਲਾਟਮੈਂਟ ਫਾਈਲ ਦੇ ਵਿੱਚ ਕੋਈ ਵੀ ਜ਼ਿਮਨੀ ਹੁਕਮ ਵਕਾਲਤਨਾਮਾ ਮੌਜੂਦ ਨਹੀਂ ਸੀਗਾ ਔਰ ਦੂਜੀ ਧਿਰ ਨੂੰ ਜਾਰੀ ਕੀਤੇ ਗਏ ਸੰਮਣਾਂ ਤੇ ਕਿਸੇ ਅਧਿਕਾਰੀ ਦੇ ਦਸਤਖਤ ਨਹੀਂ ਸੀਗੇ।
ਪੜਤਾਲ ਇਹ ਵੀ ਕਹਿੰਦੀ ਹੈ ਕਿ ਇਹ ਹੁਕਮ ਬਿਲਕੁਲ ਜਾਲੀ, ਫਰਜ਼ੀ ਤੇ ਬਿਨਾਂ ਕਿਸੇ ਰਿਕਾਰਡ ਦੀ ਘੋਖ ਕੀਤੇ ਤੋਂ ਜ਼ਮੀਨ ਨਜਾਇਜ਼ ਤੌਰ ਦੇ ਉੱਤੇ ਹੜੱਪਣ ਲਈ ਗੁਰਦੇਵ ਸਿੰਘ ਦੇ ਪੱਖ ਦੇ ਵਿੱਚ ਕੀਤੇ ਗਏ ਸੀਗੇ। ਇਹਨਾਂ ਹੁਕਮਾਂ ਦੇ ਆਧਾਰ ਦੇ ਉੱਤੇ ਹੀ 10 ਸਾਲਾਂ ਮਗਰੋਂ ਹਲਕਾ ਪਟਵਾਰੀ ਨੇ 2006 ਦੇ ਵਿੱਚ ਰੋਜ਼ਨਾਮਚੇ ਦੇ ਵਿੱਚ ਰਿਪੋਰਟ ਪਾਉਣ ਮਗਰੋਂ ਇੰਤਕਾਲ ਜਿਹੜਾ ਜੀ ਉਹ ਦਰਜ ਕਰ ਦਿੱਤਾ ਸੀਗਾ। ਔਰ ਇਹ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਜਿਹੜਾ ਹੋਇਆ। ਦਾਤੇਵਾਲ ਦੇ ਜਿਹੜੇ ਹੁਣ ਦੇ ਸਰਪੰਚ ਆ ਜਸਵਿੰਦਰ ਕੌਰ ਨੇ ਸ਼ਾਮਲਾ ਜ਼ਮੀਨ ਬਚਾਉਣ ਲਈ ਚੱਕਬੰਦੀ ਵਿਭਾਗ ਦੇ ਫੈਸਲੇ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਹਨੂੰ ਮਗਰੋਂ ਨਵੇਂ ਸਰਪੰਚ ਕਰਨੈਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਹਲਫੀਆ ਬਿਆਨ ਦਾਇਰ ਕਰਕੇ ਵਾਪਸ ਲੈ ਲਿਆ। ਹਾਈ ਕੋਰਟ ਦੇ ਵਿੱਚ 2 ਪਟੀਸ਼ਨਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਸੀਗੀਆਂ। ਮੌਜੂਦਾ ਸਰਪੰਚ ਨੇ ਸਾਬਕਾ ਅਕਾਲੀ ਵਿਧਾਇਕ ਦੇ ਲੜਕੇ ਤੇ ਪੰਚ ਬਿਕਰਮਜੀਤ ਸਿੰਘ ਨੂੰ ਅਦਾਲਤ ਦੇ ਵਿੱਚ ਕੇਸਾਂ ਦੀ ਪੈਰਵਾਈ ਕਰਨ ਦੇ ਅਧਿਕਾਰ ਦਿੱਤੇ, ਪਰ ਉਹਨੇ ਕੋਈ ਪੈਰਵਾਈ ਜਿਹੜੀ ਸੀਗੀ ਉਹ ਨਹੀਂ ਕੀਤੀ। ਜਿਵੇਂ ਪਤਾ ਹੀ ਹੁੰਦਾ ਜਿਹੜਾ ਬਿਆਨ ਹੋਣਾ ਜੀ, ਸਾਬਕਾ ਵਿਧਾਇਕ ਜਿਹੜਾ ਬਿਕਰਮਜੀਤ ਸਿੰਘ, ਜਿਹੜਾ ਸਾਬਕਾ ਵਿਧਾਇਕ ਦਾ ਮੁੰਡਾ ਬਿਕਰਮਜੀਤ ਸਿੰਘ ਦਾਤੇਵਾਸ, ਉਹਦਾ ਇਹ ਕਹਿਣਾ ਜੀ ਕਿ ਉਹਦੇ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂਗਾ। ਕਾਂਗਰਸ ਜਿਹੜੀ ਹੈ ਜੀ ਉਹ ਸਿਆਸੀ ਬਦਲਾਖੋਰੀ ਕਰਕੇ ਉਹਨਾਂ ਤੋਂ ਇਹ ਜ਼ਮੀਨ ਜਿਹੜੀ ਆ ਉਹ ਖੋਹਣਾ ਚਾਹੁੰਦੀ ਆ। ਹੋ ਸਕਦਾ ਜੀ ਕਿ ਜਿਹੜੀ ਜਬਰ ਵਿਰੋਧੀ ਲਹਿਰ ਸ਼ੁਰੂ ਹੋਈ ਆ ਉਹ ਦਾਤੇਵਾਸ 'ਚ ਆ ਜੇ ਥੋੜ੍ਹੇ ਦਿਨਾਂ 'ਚ। ਬਿਲਕੁਲ ਜੀ, ਕੁਛ ਨਾ ਕੁਛ ਤਾਂ ਲੱਭੂਗਾ ਨਾ ਕੁਛ ਕਰਨ ਨੂੰ ਇਹਨਾਂ ਨੂੰ। ਤੇ ਅੱਗੇ ਆਪਾਂ ਕੇਬਲ ਆਪਰੇਟਰਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਸਿੱਧੂ ਖਿਲਾਫ ਮੋਰਚਾ ਖੋਲ੍ਹਿਆ। ਜੀ ਜਿਹੜੇ ਇੱਥੇ ਕੇਬਲ ਆਪਰੇਟਰ ਨੇ ਜੀ ਪੰਜਾਬ ਦੇ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਘੇਰਨ ਦੇ ਵਾਸਤੇ ਰਣਨੀਤੀ ਘੜਦਿਆਂ ਪੰਜਾਬ ਦੇ ਵਿਧਾਇਕਾਂ ਨੂੰ ਮੰਗ ਪੱਤਰ ਜਿਹੜੇ ਆ ਜੀ ਉਹ ਦੇਣੇ ਸ਼ੁਰੂ ਕੀਤੇ ਆ। ਇਹਨਾਂ ਮੰਗ ਪੱਤਰਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਫਾਸਟਵੇ ਦੇ ਨਾਲ ਰਾਜਨੀਤਿਕ ਖੁੰਦਕ ਕੱਢਣ ਦੇ ਇਰਾਦੇ ਦੇ ਨਾਲ ਸੂਬੇ ਦੇ ਜਿਹੜੇ ਕੇਬਲ ਆਪਰੇਟਰ ਨੇ ਉਹਨਾਂ ਨੂੰ ਰਗੜਿਆ ਜਾ ਰਿਹਾ। ਕੇਬਲ ਟੀਵੀ ਆਪਰੇਟਰ ਵੈਲਫੇਅਰ ਐਸੋਸੀਏਸ਼ਨ ਨੇ ਜਿਹੜੀਆਂ ਜੀ ਸਥਾਨਕ ਸਰਕਾਰਾਂ ਦੇ ਵਿਭਾਗ ਨੂੰ ਜਿਹੜਾ ਜੀ ਚਿੱਠੀ ਲਿਖੀ ਆ, ਜਿਹਦੇ ਵਿੱਚ ਜ਼ਿਲ੍ਹਾ ਪੱਧਰ ਦੇ ਉੱਤੇ ਵਿਧਾਇਕਾਂ ਨੂੰ ਮੰਗ ਪੱਤਰ ਜਿਹੜੇ ਆ ਉਹ ਦਿੱਤੇ ਜਾ ਰਹੇ ਆ। ਜਥੇਬੰਦੀ ਦੇ ਵੱਲੋਂ ਸਕੱਤਰ ਨੂੰ ਲਿਖੀਆਂ ਚਿੱਠੀਆਂ ਦੇ ਵਿੱਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਵਿੱਚ ਕੇਬਲ ਆਪਰੇਟਰਾਂ ਦੇ ਵੱਲੋਂ ਤਾਰਾਂ ਲਾਉਣ ਲਈ ਵਰਤੇ ਜਾ ਰਹੇ ਬਿਜਲੀ ਦੇ ਖੰਭਿਆਂ ਬਾਰੇ ਜ਼ਿਕਰ ਜਿਹੜਾ ਜੀ ਕੀਤਾ ਗਿਆ। ਪਰ ਜਿਹੜੇ ਮੰਗ ਪੱਤਰ ਵਿਧਾਇਕਾਂ ਨੂੰ ਦਿੱਤੇ ਜਾ ਰਹੇ ਆ ਉਹਨਾਂ ਵਿੱਚ ਇਹ ਲਿਖਿਆ ਹੋਇਆ ਹੈ ਕਿ ਇੱਕ ਰਾਜਨੀਤਿਕ ਸ਼ਖਸੀਅਤ ਦੇ ਵੱਲੋਂ ਫਾਸਟਵੇ ਦੇ ਵਿਰੁੱਧ ਨਿੱਜੀ ਤੌਰ ਦੇ ਉੱਤੇ ਖੁੰਦਕ ਜਿਹੜੀ ਆ ਉਹ ਕੱਢੀ ਜਾ ਰਹੀ ਆ। ਨਵਜੋਤ ਸਿੰਘ ਸਿੱਧੂ ਦੇ ਨਾਂ ਲਿਖੇ ਇਸ ਚਿੱਠੀ ਦੇ ਵਿੱਚ ਇਹ ਸੰਕੇਤ ਜਿਹੜਾ ਜੀ ਦਿੱਤਾ ਗਿਆ ਕਿ ਇੱਕ ਵਿਅਕਤੀ ਕਿਵੇਂ ਪੂਰੇ ਮੰਤਰਾਲੇ ਨੂੰ ਆਪਣੀ ਨਿੱਜੀ ਕਿੜ ਕੱਢਣ ਦੇ ਵਾਸਤੇ ਹਾਈਜੈਕ ਜਿਹੜਾ ਜੀ ਉਹ ਕਰ ਸਕਦਾ ਹੈ। ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਕੇਬਲ ਆਪਰੇਟਰ ਸਾਰੇ ਟੈਕਸ ਦੇ ਰਹੇ ਆ ਤੇ ਉਹ ਲੋਕਾਂ ਨੂੰ ਬੜੇ ਸਸਤੇ ਰੇਟਾਂ ਦੇ ਉੱਤੇ ਮਨੋਰੰਜਨ ਮੁਹੱਈਆ ਜਿਹੜਾ ਜੀ ਉਹ ਕਰਵਾ ਰਿਹਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫਾਸਟਵੇ ਤੇ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ ਔਰ ਸਥਾਨਕ ਸਰਕਾਰਾਂ ਵਿਭਾਗ ਨੂੰ ਇਹ ਹਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਉਹ ਦੇਖੇ ਕਿ ਕੇਬਲ ਆਪਰੇਟਰ ਨਗਰ ਨਿਗਮਾਂ ਦੇ ਖੰਭਿਆਂ ਨੂੰ ਬਿਨਾਂ ਇਜਾਜ਼ਤ ਤੋਂ ਕਿਵੇਂ ਜਿਹੜਾ ਜੀ ਉਹ ਵਰਤ ਰਹੇ ਨੇ। ਜਿਹੜੀ ਇਹ ਕੇਬਲ ਆਪਰੇਟਰਾਂ ਦੀ ਜਥੇਬੰਦੀ ਆ ਉਹਦੇ ਜਿਹੜਾ ਜਨਰਲ ਸਕੱਤਰ ਆ ਉਹਨੇ ਇਹ ਕਿਹਾ ਜੀ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਚਿੱਠੀ ਜਿਹੜੀ ਆ ਉਹ ਭੇਜੀ ਗਈ ਆ। ਨਾਲ ਹੀ ਵਿਧਾਇਕਾਂ ਨੂੰ ਮੰਗ ਪੱਤਰ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ ਕਿ ਪੰਜਾਬ ਦੇ ਬਿਜਲੀ ਦੇ ਖੰਭਿਆਂ ਦੇ ਨਾਲ ਜਿਹੜੀਆਂ ਤਾਰਾਂ ਬੰਨੀਆਂ ਗਈਆਂ ਨੇ ਉਹਦੇ ਬਾਰੇ ਬਕਾਇਦਾ ਪਾਵਰਕਾਮ ਦੇ ਨਾਲ ਸਮਝੌਤਾ ਕੀਤਾ ਗਿਆ ਤੇ 160 ਰੁਪਏ ਪ੍ਰਤੀ ਖੰਭੇ ਦੇ ਹਿਸਾਬ ਦੇ ਨਾਲ ਪੈਸੇ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ। ਇਹ ਹੁਣ ਕੇਬਲ ਆਪਰੇਟਰਾਂ ਦਾ ਜਿਹੜਾ ਜੀ ਸਿੱਧਾ ਆ ਜਾਣਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਰੋਧ ਦੇ ਵਿੱਚ ਵੇਖਣਾ ਇਹੀ ਹੋਊਗਾ ਜੀ ਕਿ ਇਹ ਮਾਮਲਾ ਜਿਹੜਾ ਉਹ ਕਿਸ ਪਾਸੇ ਵੱਲ ਨੂੰ ਮੋੜ ਲੈਂਦਾ। ਕੀ ਨਵਜੋਤ ਸਿੰਘ ਸਿੱਧੂ ਹੋਰੀ ਚੁੱਪ ਕਰ ਜਾਂਦੇ ਆ ਜਾਂ ਫਿਰ ਉਹ ਆਪਣੀ ਕਾਰਵਾਈ ਜਿਹੜੀ ਆ ਜੀ ਉਹ ਹੋਰ ਤੇਜ਼ ਕਰਦੇ ਇਸ ਤੋਂ ਬਾਅਦ ਜੀ। ਪਰ ਜਿੱਦਣ ਦੇ ਨਵਜੋਤ ਸਿੱਧੂ ਹੋਰੀ ਆਏ ਆ ਕੁਛ ਨਾ ਕੁਛ ਤੇ ਕਰ ਰਹੇ ਆ, ਪਤਾ ਲੱਗੂਗਾ ਬਾਅਦ ਚ ਕੀ ਠੀਕ ਕਰ ਰਹੇ ਆ। ਤੇ ਅੱਗੇ ਆਪਾਂ ਪਿਓ ਦੇ ਸੰਸਕਾਰ ਦੀ ਜੇ ਗੱਲ ਕਰੀਏ, ਰੁਕ ਗਿਆ ਪੁੱਤਾਂ ਦਾ ਵਿਵਾਦ ਕਾਰਨ। ਬਿਲਕੁਲ ਜੀ, ਐਕਚੁਅਲੀ ਅਜੇ ਇੱਦਾਂ ਦੀਆਂ ਜਿਹੜੀਆਂ ਖਬਰਾਂ ਨੇ ਜੀ ਉਹ ਬਹੁਤ ਜ਼ਿਆਦਾ ਹੁਣ ਤਾਂ ਪੰਜਾਬ ਦੇ ਵਿੱਚੋਂ ਆਉਂਦੀਆਂ ਨੇ ਜਿੱਥੇ ਰਿਸ਼ਤਿਆਂ ਦੇ ਗਲੇ ਜਿਹੜੇ ਆ ਜੀ ਉਹ ਘੁੱਟੇ ਜਾ ਰਹੇ ਆ। ਜਿਹੜੇ ਬਜ਼ੁਰਗ ਨੇ ਇਹ ਕਿਹਾ ਜਾਂਦਾ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਸਭ ਤੋਂ ਵੱਡਾ ਖਤਰਾ ਜਿਹੜਾ ਉਹ ਨਿਆਣਿਆਂ ਤੋਂ ਹੀ ਹੋਇਆ ਪਿਆ ਕਿ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿਰਫ ਔਰ ਸਿਰਫ ਪੈਸੇ ਨੂੰ ਜਿਹੜਾ ਉਹ ਮੂਹਰੇ ਰੱਖ ਰਹੇ ਆ। ਇੱਥੇ ਜਿਹੜਾ ਮਾਛੀਵਾੜੇ ਦੇ ਨੇੜੇ ਪੈਂਦਾ ਜੀ ਪਿੰਡ ਤਖਰਾਂ, ਉੱਥੋਂ ਦਾ ਇੱਕ ਬਜ਼ੁਰਗ ਜਿਹੜਾ ਸੀਗਾ ਸੁਖਦੇਵ ਸਿੰਘ, ਉਹਦੀ ਮੌਤ ਹੋ ਗਈ। ਉਹਦੇ ਸੰਸਕਾਰ ਤੋਂ ਪਹਿਲਾਂ ਉਹਦੇ ਪੁੱਤਾਂ ਦੇ ਵਿਚਾਲੇ ਜ਼ਮੀਨੀ ਵਿਵਾਦ ਛਿੜ ਗਿਆ। ਮਾਮਲਾ ਪੁਲਿਸ ਕੋਲੇ ਪਹੁੰਚ ਗਿਆ। ਪੁਲਿਸ ਪਹੁੰਚੀ, ਅਰਥੀ ਦੇ ਉੱਤੇ ਸੁਖਦੇਵ ਸਿੰਘ ਦੀ ਲਾਸ਼ ਪਈ ਸੀ, ਉਹ ਚੁੱਕ ਕੇ ਪੋਸਟਮਾਰਟਮ ਦੇ ਵਾਸਤੇ ਜਿਹੜਾ ਜੀ ਉਹ ਲੈ ਗਈ।
ਐਕਚੁਅਲੀ ਇਹ ਸੁਖਦੇਵ ਸਿੰਘ ਜੀ ਦੀ ਡੈਥ ਹੋਈ ਆ, ਉਹਦਾ ਇੱਕ ਮੁੰਡਾ ਜਿਹੜਾ ਪ੍ਰੀਤਮ ਸਿੰਘ ਆ, ਇਹ ਕਹਿੰਦਾ ਕਿ ਉਹ 3 ਭਰਾ ਨੇ, ਜਿਨ੍ਹਾਂ ਦੇ ਵਿੱਚੋਂ ਛੋਟਾ ਸੁਰਜੀਤ ਸਿੰਘ ਦੀ ਮੌਤ ਹੋ ਗਈ ਆ। ਪ੍ਰੀਤਮ ਸਿੰਘ ਕਹਿੰਦਾ ਕਿ 24 ਸਾਲਾਂ ਤੋਂ ਆਪਣੇ ਪਿਓ ਦੀ ਸੇਵਾ ਸੰਭਾਲ ਕਰ ਰਿਹਾ ਸੀ। ਉਹਦਾ ਭਰਾ ਜਿਹੜਾ ਜਗਦੀਪ ਸਿੰਘ ਆ, ਉਹਦੇ ਪਿਓ ਦੇ ਨਾਲ ਬੋਲਚਾਲ ਵੀ ਨਹੀਂ ਸੀਗੀ, ਕਿਉਂਕਿ ਉਹਨੇ ਆਪਣੇ ਪਿਓ ਦੇ ਖਿਲਾਫ ਅਦਾਲਤੀ ਕੇਸ ਜਿਹੜੇ ਆ ਜੀ ਉਹ ਕੀਤੇ ਹੋਏ ਸੀ। ਉਹ ਕਹਿੰਦਾ ਕਿ ਕੁਝ ਮਹੀਨੇ ਪਹਿਲਾਂ ਉਹਦੇ ਨਾਲ ਰਹਿੰਦੀ ਉਹਦੀ ਮਾਂ ਦਾ ਦੇਹਾਂਤ ਹੋ ਗਿਆ। ਉਦੋਂ ਬਾਅਦ ਉਹਦਾ ਭਰਾ ਜਗਦੀਪ ਸਿੰਘ ਤੇ ਪਿਓ ਦੇ ਵਿਚਾਲੇ ਬੋਲਚਾਲ ਜਿਹੜੀ ਸ਼ੁਰੂ ਹੋ ਗਈ। ਪ੍ਰੀਤਮ ਸਿੰਘ ਕਹਿੰਦਾ ਕਿ ਉਹਦਾ ਪਿਓ ਪਿਛਲੇ ਸਮੇਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤੇ ਉਹਦਾ ਜਿਹੜਾ ਭਰਾ ਜਗਦੀਪ ਸਿੰਘ ਆ ਜੀ, ਉਹ ਪਿਓ ਨੂੰ ਲੈ ਗਿਆ ਆਪਣੇ ਨਾਲ ਔਰ ਉਹਦੇ ਇਲਾਜ ਕਰਾਉਣ ਦੇ ਬਹਾਨੇ ਦੇ ਨਾਲ ਉਹਦੇ ਬੈਂਕ ਦੇ ਵਿੱਚ ਪਏ ਪੈਸੇ ਵੀ ਕਢਾ ਲਏ ਤੇ ਜਿਹੜੀ ਜ਼ਮੀਨ ਸੀਗੀ ਉਹ ਆਪਣੇ ਨਾਮ ਜਿਹੜੀ ਉਹ ਕਰਵਾ ਲਈ 18 ਕਨਾਲ। ਜਦੋਂ ਕਿ ਜਿਹੜਾ ਜੀ ਜਗਦੀਪ ਸਿੰਘ ਹੈ, ਉਹ ਇਹ ਕਹਿੰਦਾ ਕਿ ਇਸ ਜ਼ਮੀਨ ਦੇ ਉੱਤੇ ਉਹਦੇ ਭਰਾ ਦਾ ਹੱਕ ਹੀ ਕੁਛ ਨਹੀਂ ਸੀਗਾ। ਉਹ ਕਹਿੰਦਾ ਕਿ ਉਹ ਆਪਣੇ ਪਿਓ ਦਾ ਇਲਾਜ ਜਿਹੜਾ ਉਹ ਕਰਾਉਂਦਾ ਫਿਰਦਾ ਸੀਗਾ। ਉਹਦੀ ਜਿਹੜੀ ਹੈ ਜੀ ਮੌਤ ਹੋਈ ਆ, ਜਿਹੜੀ ਨੈਚੁਰਲ ਮੌਤ ਹੈ। ਜਦੋਂ ਕਿ ਉਹਦਾ ਜਿਹੜਾ ਭਰਾ ਆ ਜੀ ਪਹਿਲਾਂ ਜਿਹਦੇ ਕੋਲੇ ਪਿਓ ਰਹਿੰਦਾ ਸੀ, ਉਹ ਕਹਿੰਦਾ ਕਿ ਉਹਦੇ ਭਰਾ ਜਗਦੀਪ ਸਿੰਘ ਨੇ ਪਿਓ ਨੂੰ ਮਾਰ ਦਿੱਤਾ ਕਿਉਂਕਿ ਉਹਨੇ ਪੈਸੇ ਵੀ ਹੜੱਪ ਲਏ ਆ ਤੇ ਜ਼ਮੀਨ ਵੀ ਆਪਣੇ ਨਾਂ ਜਿਹੜੀ ਹੈ ਜੀ ਉਹ ਕਰਾ ਲਈ ਹੈ। ਹਾਲਾਤ ਇਹ ਬਣ ਗਏ ਕਿ ਬਜ਼ੁਰਗ ਵਿਚਾਰੇ ਦਾ ਜਿਹੜਾ ਸੰਸਕਾਰ ਹੈ ਜੀ ਉਹ ਅੱਧ ਵਿਚਾਲੇ ਹੀ ਲਟਕ ਗਿਆ, ਕਿਉਂਕਿ ਪੁੱਤ ਜਿਹੜੇ ਆ ਜੀ ਉਹਨਾਂ ਦਾ ਰੌਲਾ 18 ਕਨਾਲਾਂ ਦਾ। ਵੈਸੇ ਬਾਪੂ ਨੂੰ ਸਾੜਨ ਦੇ ਵਾਸਤੇ ਤਾਂ 18 ਕਨਾਲਾਂ ਦੀ ਜ਼ਰੂਰਤ ਨਹੀਂ ਸੀ, ਉਹਦੇ ਲਈ ਤਾਂ ਥੋੜ੍ਹੀ ਜ਼ਰੂਰਤ ਸੀ, ਪਰ ਇਸ ਚੀਜ਼ ਦੀ ਵੀ ਕੋਈ ਪਰਵਾਹ ਇਹਨਾਂ ਦੋਨਾਂ ਭਰਾਵਾਂ ਨੇ ਨਹੀਂ ਕੀਤੀ ਜੀ। ਬਿਲਕੁਲ ਜੀ, ਪਰਵਾਹ ਕੀ ਕਰਨੀ ਸੀ, ਉਹਨਾਂ ਨੂੰ ਇਹ ਨਹੀਂ ਰਿਹਾ ਕਿ ਉਹ ਕਿਹੜਾ ਕੁਛ ਨਾਲ ਲੈ ਗਿਆ। ਤੇ ਅੱਗੇ ਆਪਾਂ SGPC ਦੀ ਜੇ ਗੱਲ ਕਰੀਏ, ਹੁਣ ਕਰਨੇ ਨੂੰ ਇਹਨਾਂ ਕੋਲ ਕੁਛ ਨਹੀਂ, ਪਰ ਇਹਨਾਂ ਨੂੰ ਹੁਣ ਧਰਮੀ ਫੌਜੀਆਂ ਦੀ ਯਾਦ ਆਈ। ਕੁਝ ਯਾਦ ਤਾਂ ਜਿਹੜੇ ਤਰੀਕੇ ਨਾਲ ਆ ਰਹੀ ਹੈ ਜਾਂ ਜਿਹੜੇ ਤਰੀਕੇ ਨਾਲ ਯਾਦਗਾਰਾਂ ਬਣਾ ਰਹੇ ਆ ਜੀ ਜਿਹੜੇ ਦਰਬਾਰ ਸਾਹਿਬ ਸਮੂਹ ਦੇ ਵਿੱਚ, ਦੇਖੋ ਚਾਹੇ ਇਹਦੇ ਨਾਲ ਕੋਈ ਸਹਿਮਤ ਹੋਵੇ ਜਾਂ ਅਸਹਿਮਤ, ਉੱਥੇ ਇਹ ਨਾ ਹੋਵੇ ਜੀ ਸਾਰਾ ਕੁਝ ਚਾਹਤ ਫਿਰ ਯਾਦਗਾਰਾਂ ਹੀ ਉਸਰ ਜਾਣ ਤੇ ਅਸਲ ਜਿਹੜੀ ਉਹਦੀ ਇੱਕ ਮੇਨ ਜਿਹੜੀ ਜਗ੍ਹਾ ਹੈ ਜਿੱਥੇ ਜਿਵੇਂ ਗੁਰਬਾਣੀ ਦੇ ਵਿੱਚ ਵੀ ਇਹ ਦਰਜ ਹੈ ਜੀ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ, ਉਹਦੀ ਕਿਤੇ ਦਿੱਖ ਜਿਹੜੀ ਹੈ ਜੀ ਉਹੀ ਬਦਲ ਕੇ ਰੱਖ ਦਿੱਤੀ ਜਾਵੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਦੀ ਯਾਦ ਜਿਹੜੀ ਹੈ ਜੀ ਸਤਾਉਣ ਲੱਗੀ ਹੈ। ਹੁਣ ਇੰਨੇ ਸਾਲਾਂ ਤੋਂ ਬਾਅਦ, 30 ਸਾਲਾਂ ਤੋਂ ਉੱਪਰ ਸਮੇਂ ਤੋਂ ਬਾਅਦ ਧਰਮੀ ਫੌਜੀਆਂ ਦੇ ਬਾਰੇ ਚ ਸਬ ਕਮੇਟੀ ਦੀ ਰਿਪੋਰਟ ਜਿਹੜੀ ਸੀ ਉਹ ਮਨਜ਼ੂਰ ਕਰ ਲਈ ਹੈ ਜੀ। ਇਹਦੇ ਤਹਿਤ ਧਰਮੀ ਫੌਜੀਆਂ ਦੀ ਯਾਦਗਾਰ ਜਿਹੜੀ ਆ ਉਹ ਸਥਾਪਿਤ ਕੀਤੀ ਜਾਊਗੀ। ਜਿਨ੍ਹਾਂ ਧਰਮੀ ਫੌਜੀਆਂ ਨੂੰ ਅਜੇ ਤੱਕ 50,000 ਰੁਪਏ ਦੀ ਆਰਥਿਕ ਮਦਦ ਨਹੀਂ ਮਿਲੀ 32-33 ਸਾਲ ਦੇ ਵਿੱਚ, ਉਹਨਾਂ ਨੂੰ 50,000 ਰੁਪਏ ਦੀ ਆਰਥਿਕ ਮਦਦ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਜਾਊਗਾ ਔਰ ਇਹਦੇ ਦੌਰਾਨ ਧਰਮੀ ਫੌਜੀਆਂ ਨੂੰ ਜਿਹੜਾ ਜੀ ਇੱਥੇ ਸਨਮਾਨਿਤ ਕੀਤਾ ਜਾਊਗਾ। ਇਹ ਕੱਲ੍ਹ ਜਿਹੜੀ ਮੀਟਿੰਗ ਫਤਿਹਗੜ੍ਹ ਸਾਹਿਬ ਦੇ ਵਿੱਚ ਅੰਤਰਿੰਗ ਕਮੇਟੀ ਦੀ ਹੋਈ ਆ, ਉਹਦੇ ਵਿੱਚ ਜਿਹੜਾ ਜੀ ਐਲਾਨ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਜਿਹੜਾ ਜੀ ਉਹ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਯਾਦਗਾਰ ਸੰਬੰਧੀ ਛੇਤੀ ਡਿਟੇਲ ਜਿਹੜੀ ਆ ਉਹ ਦਿੱਤੀ ਜਾਊਗੀ। ਇਹ ਜਿਹੜੀ ਕਮੇਟੀ ਬਣਾਈ ਗਈ ਸੀਗੀ ਸਬ ਕਮੇਟੀ, ਉਹਨੇ ਪਤਾ ਨਹੀਂ ਜੀ ਇਹ ਬੈਰਕਾਂ ਛੱਡਣ ਵਾਲੇ ਜਿਹੜੇ ਧਰਮੀ ਫੌਜੀ ਸੀਗੇ ਇਹਨਾਂ ਦੇ ਬਾਰੇ ਦੇ ਵਿੱਚ ਇੰਨਾ ਦੇਰ ਜਿਹੜਾ ਜੀ ਉਹ ਫੈਸਲਾ ਕੀ ਕਰਦੀ ਰਹੀ ਕਮੇਟੀ, ਕਿੱਥੇ ਕਿਸ ਪਾਸੇ ਵੱਲ ਗੁੰਮ ਰਹੀ ਕਿ 32-33 ਸਾਲ ਤੋਂ ਬਾਅਦ ਹੁਣ ਉਹਨਾਂ ਨੂੰ ਯਾਦ ਆਈ ਕਿ ਜਿਨ੍ਹਾਂ ਨੂੰ ਅਜੇ ਵੀ 50-50 ਹਜ਼ਾਰ ਨਹੀਂ ਮਿਲਿਆ ਉਹਨਾਂ ਨੂੰ ਛੇਤੀ ਦੇਣ ਦਾ ਜਿਹੜਾ ਜੀ ਉਹ ਐਲਾਨ ਕੀਤਾ ਜਾਊਗਾ। ਪਿਛਲੇ ਦਿਨਾਂ ਤੋਂ ਵਿਵਾਦਾਂ ਦੇ ਵਿੱਚ ਘਿਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2 ਜਿਹੜੇ ਮਾਮਲੇ ਸਾਹਮਣੇ ਆਏ ਸੀ। ਤੱਕ ਦਮਦਮਾ ਸਾਹਿਬ ਦੇ ਵਿੱਚ ਇੱਕ ਲੜਕੀ ਦਾ ਬਰਾਮਦ ਹੋਣਾ, ਜਿਹੜੇ ਉੱਥੇ ਮੁਲਾਜ਼ਮ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੂੰ ਨੌਕਰੀ ਤੋਂ ਜਿਹੜਾ ਜੀ ਉਹ ਲਾਂਭੇ ਕਰ ਦਿੱਤਾ ਗਿਆ। ਜਿਹੜੇ 2 ਜਣੇ ਸ਼ਰਾਬ ਪੀਂਦੇ, ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਦੇ ਉੱਤੇ, ਜਿਹੜੇ ਇੱਥੇ ਸਰਾਂ ਦੇ ਵਿੱਚ ਸ਼ਰਾਬ ਪੀ ਰਹੇ ਸਨ, ਉਹਨਾਂ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਵੀ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਉਹਨਾਂ ਨੂੰ ਬਦਲ ਦਿੱਤਾ ਗਿਆ ਸੀਗਾ ਔਰ ਇਹਦਾ ਵਾਦ ਜਿਹੜਾ ਜੀ ਖੜਾ ਹੋ ਗਿਆ ਸੀਗਾ ਕਿ ਸਿਰਫ ਬਦਲੀ ਕੀ ਉਹਦਾ ਇਲਾਜ ਹੈ ਜੀ। ਹੁਣ ਇਹਨਾਂ ਦੋਨਾਂ ਨੂੰ ਨੌਕਰੀ ਤੋਂ ਜਿਹੜਾ ਜੀ ਉਹ ਫਾਰਗ ਕਰ ਦਿੱਤਾ ਗਿਆ। ਜਿਹੜੇ ਤੱਕ ਦਮਦਮਾ ਸਾਹਿਬ ਤੋਂ ਫੜੇ ਗਏ ਸੀਗੇ ਜੀ ਮੁਲਾਜ਼ਮ, ਉਹਨਾਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਜੀ। ਨੌਕਰੀ ਤੋਂ ਕੋਈ ਕੱਢ ਦਿੱਤਾ ਗਿਆ, ਜੇਲ੍ਹ 'ਚ ਸੁੱਟਣੇ ਸੀ ਉਹ ਤੇ ਅੱਗੇ ਆਪਾਂ ਉਹ ਜਿਹੜੇ ਮੁੰਡੇ ਨੇ ਵਕੀਲ ਨੇ ਚੋਰੀ ਕੀਤੀ ਸੀ ਬੈਂਕ ਦੇ ਵਿੱਚ, ਕੁਛ ਪਤਾ ਲੱਗਾ ਕਿ ਕਿਸ ਤਰ੍ਹਾਂ ਪਲਾਨ ਬਣੀ ਸੀ ਉਹਦੀ? ਐਕਚੁਅਲੀ ਜੀ ਹੁਣ ਇਹ ਕਿਹਾ ਜਾ ਰਿਹਾ ਉਹਦੇ ਘਰ ਦੇ ਜਿਹੜੇ ਆ ਜੀ ਉਹ ਵੀ ਕਹਿੰਦੇ ਆ ਕਿ ਉਹ ਨਸ਼ੇ ਦਾ ਆਦੀ ਸੀਗਾ। ਜਿਹੜਾ ਪਿਓ ਦਾ ਆੜ੍ਹਤੀਆ ਜੀਰੇ ਦੇ ਵਿੱਚ
ਉਹਦਾ ਭਰਾ ਜਿਹੜਾ ਜੀ ਉਹ ਇੱਥੇ ਬੱਦੀ ਦੇ ਵਿੱਚ ਉਹਦਾ ਬਿਜ਼ਨਸ ਜਿਹੜਾ ਜੀ ਉਹ ਦੱਸੀਦਾ। ਮਨਜਿੰਦਰ ਸਿੰਘ ਜਿਹੜਾ ਐਡਵੋਕੇਟ ਮਨਜਿੰਦਰ ਸਿੰਘ ਜੀ ਨੇ 8.5 ਲੱਖ ਰੁਪਈਆ ਲੁੱਟਿਆ ਸੀਗਾ ਪਿਸਤੌਲ ਵਿਖਾ ਕੇ। ਉਹਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਹੁਣ ਤਾਂ ਇੱਕ ਤਾਂ ਜੀ ਉਹਨੂੰ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਜਿਹੜਾ ਉਹ ਭੇਜ ਦਿੱਤਾ ਗਿਆ। ਮਨਜਿੰਦਰ ਸਿੰਘ ਨੇ ਰਿਮਾਂਡ ਦੇ ਦੌਰਾਨ ਜਿਹੜਾ ਜੀ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ। ਉਹਦਾ ਪਿਓ ਆੜ੍ਹਤੀ ਹੈ, ਕਰੋੜਾਂ ਰੁਪਈਏ ਦੀ ਉਹਦੀ ਪੁਸ਼ਤੈਨੀ ਜਿਹੜੀ ਆ ਉਹ ਜ਼ਮੀਨ ਹੈ। ਉਹਦੇ ਛੋਟੇ ਭਰਾ ਦਾ ਬੱਦੀ ਦੇ ਵਿੱਚ ਕਾਰੋਬਾਰ ਹੈ। ਉਹਦੇ ਨਸ਼ੇ ਤੋਂ ਤੰਗ ਸੀਗਾ ਜੀ ਉਹਦਾ ਪਿਓ, ਜਿਹਦੇ ਕਰਕੇ ਉਹਨੇ ਇੱਥੋਂ ਜੀਰੇ ਤੋਂ ਉਹਨੂੰ ਜਿਹੜਾ ਜੀ ਮੁਹਾਲੀ ਭੇਜ ਦਿੱਤਾ ਕਿ ਇੱਥੇ ਉਹਦਾ ਬਹਿਣ ਉੱਠਣ ਉਹੋ ਜਿਹੇ ਲੋਕਾਂ ਦੇ ਨਾਲ ਹੈ, ਉੱਥੇ ਰਹੂਗਾ ਤੇ ਨਸ਼ੇ ਦੀ ਲੱਤ ਤੋਂ ਜਿਹੜਾ ਜੀ ਇਹ ਛੁਟਕਾਰਾ ਪਾ ਸਕਦਾ। ਔਰ ਇਸੇ ਕਰਕੇ ਉਹਦਾ ਜਿਹੜਾ ਜੀ ਵਿਆਹ ਛੇਤੀ ਕਰਤਾ ਕਿ ਸ਼ਾਇਦ ਇਹ ਨਸ਼ੇ ਦੀ ਲੱਤ ਜਿਹੜੀ ਹੈ ਜੀ ਉਹ ਛੱਡ ਦੇਵੇ। ਜਿਹੜਾ ਅਕਸਰ ਪੰਜਾਬੀ ਕਲਚਰ ਦੇ ਵਿੱਚ ਜਿਹੜਾ ਜੀ ਉਹ ਸੋਚਿਆ ਜਾਂਦਾ ਵੀ ਮੁੰਡਾ ਵਿਗੜਿਆ ਹੋਇਆ ਉਹਦਾ ਵਿਆਹ ਕਰ ਦਿਓ। ਤੋ ਵਿਆਹ ਕਰਕੇ ਜਿਹੜਾ ਜੀ ਇਹਨੂੰ ਇੱਥੇ ਸਨੀ ਇਨਕਲੇਵ ਦੇ ਵਿੱਚ ਇੱਥੇ ਰਹਿਣ ਦੇ ਵਾਸਤੇ ਫਲੈਟ ਜਿਹੜਾ ਸੀ ਉਹ ਲੈ ਦਿੱਤਾ ਜੀ। ਇਹ ਜਿਹੜਾ ਮਨਜਿੰਦਰ ਸਿੰਘ ਹੈ ਉਹਨੇ ਪੁਲਿਸ ਨੂੰ ਦੱਸਿਆ ਕਿ ਉਹ 2 ਦਿਨ ਬੈਂਕ ਦੇ ਬਾਹਰ ਜਿਹੜਾ ਸੀਗਾ ਉਹ ਖੜਾ ਰਹਿੰਦਾ ਸੀਗਾ, ਸਾਰਾ ਕੁਝ ਨੋਟ ਕਰਦਾ ਰਿਹਾ ਕਿ ਇੱਕ ਤਾਂ ਉੱਥੇ ਸਿਕਿਉਰਿਟੀ ਗਾਰਡ ਹੈ ਨੀਗਾ ਬੈਂਕ ਦੇ ਵਿੱਚ, ਕਿ ਕਿਸ ਸਮੇਂ ਇਸ ਬੈਂਕ ਦੇ ਵਿੱਚ ਗਾਹਕ ਘੱਟ ਹੁੰਦੇ ਆ। ਉਹਨੇ 2 ਦਿਨਾਂ ਦੇ ਦੌਰਾਨ ਨੋਟ ਕੀਤਾ ਕਿ ਜਿਹੜਾ ਲੰਚ ਟਾਈਮ ਹੈ ਉਹਦੇ ਦੌਰਾਨ ਬਹੁਤ ਘੱਟ ਜਿਹੜੇ ਆ ਗ੍ਰਾਹਕ ਇੱਥੇ ਆਉਂਦੇ ਆ ਬੈਂਕਿੰਗ ਜਿਹੜੀ ਉਹ ਕਰਨ ਦੇ ਵਾਸਤੇ। ਉਹ ਸਮਾਂ ਜਿਹੜਾ ਸੀਗਾ ਜੀ ਇਹਨੇ ਚੁਣਿਆ। ਇਹ ਜਿਹੜਾ ਡਾਕਾ ਸੀਗਾ ਮਾਰਨ ਤੋਂ ਪਹਿਲਾਂ ਉਹਨੇ ਸਪੈਸ਼ਲੀ ਤੌਰ ਦੇ ਉੱਤੇ ਸ਼ੂਜ਼ ਲਏ ਤੇ ਇੱਕ ਟੋਪੀ ਜਿਹੜੀ ਸੀ ਉਹ ਲਾਲ ਰੰਗ ਦੀ ਲਈ। ਜਦੋਂ ਇਹ ਟੋਪੀ ਤੇ ਉਹਦੇ ਸ਼ੂਜ਼ ਜਿਹੜੇ ਉਹ ਕਾਰ ਦੇ ਵਿੱਚ ਛੱਡ ਕੇ ਭੱਜ ਗਿਆ ਸੀ, ਟੋਪੀ ਵੀ ਉਹ ਪੁਲਿਸ ਨੇ ਉਹਦੇ ਸਾਹਮਣੇ ਪੇਸ਼ ਕੀਤੇ ਤਾਂ ਉਹ ਇੱਕਦਮ ਜਿਹੜਾ ਸੀਗਾ ਜੀ ਡਰ ਗਿਆ ਔਰ ਉਹਨੂੰ ਪਤਾ ਲੱਗ ਗਿਆ ਕਿ ਉਹ ਫਸ ਗਿਆ। ਔਰ ਫਿਰ ਉਹਨੇ ਸਾਰਾ ਕੁਝ ਜਿਹੜਾ ਸੀਗਾ ਜੀ ਇਹ ਮੰਨ ਲਿਆ ਕਿ ਕਿਹੜੇ ਤਰੀਕੇ ਦੇ ਨਾਲ ਉਹਨੇ ਬੈਂਕ ਜਿਹੜਾ ਸੀ ਉਹ ਲੁੱਟਿਆ। ਅਸਲ ਦੇ ਵਿੱਚ ਉਹ ਕਿਹਾ ਜਾ ਰਿਹਾ ਜੀ ਕਿ ਲੌਕਅਪ ਦੇ ਵਿੱਚ ਜਦੋਂ ਬੰਦ ਸੀਗਾ ਤਾਂ ਉਹ ਇਹ ਕਹਿੰਦਾ ਰਿਹਾ ਕਿ ਉਹਦੇ ਕੋਲੋਂ ਨਸ਼ੇ ਦੀ ਹਾਲਤ ਦੇ ਵਿੱਚ ਇਹ ਗਲਤੀ ਜਿਹੜੀ ਹੈ ਜੀ ਉਹ ਹੋ ਗਈ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਸ ਦਿਨ ਦੀ ਉਹਦੀ ਅਰੈਸਟ ਹੋਈ ਆ ਉਸ ਦਿਨ ਦੀ ਉਹ ਨਸ਼ਾ ਛਡਾਊ ਜਿਹੜੀਆਂ ਗੋਲੀਆਂ ਉਹਦਾ ਇਸਤੇਮਾਲ ਕਰ ਰਿਹਾ ਜੀ। ਸੋ ਇਹ ਨਸ਼ੇ ਵਾਲੀ ਜਿਹੜੀ ਲੱਤ ਹੈ, ਆਪਾਂ ਅੱਗੇ ਵੀ ਕਈ ਵਾਰੀ ਜਿਹੜੀ ਉਹ ਗੱਲ ਕਰਦੇ ਆ ਕਿ ਬਾਅਦ ਦੇ ਵਿੱਚ ਜਿਹੜੇ ਇਹਦੇ ਪੈਣ ਵਾਲੇ ਇਫੈਕਟ ਨੇ ਉਹ ਕਿਹੋ ਜਿਹੇ ਪੈਂਦੇ ਆ। ਇਹ ਸੁਸਾਇਟੀ ਜਿਹੜੀ ਹੈ ਜੀ ਉਸ ਪਾਸੇ ਵੱਲ ਨੂੰ ਜਾ ਰਹੀ ਹੈ। ਇੱਕ ਜਿਹੜਾ ਗੀਤ ਲਿਖਣ ਵਾਲਾ ਬਿੱਲਾ ਉਹਦੀ ਅਰੈਸਟ ਹੋਣੀ ਚਿੱਟੇ ਦੀ ਸਮਗਲਿੰਗ ਦੇ ਵਿੱਚ, ਇੱਕ ਵਕੀਲ ਦਾ ਡਾਕੇ ਦੇ ਵਿੱਚ ਜਿਹੜਾ ਜੀ ਸ਼ਾਮਲ ਹੋਣਾ, ਦੋਨੋਂ ਜਿਹੜੇ ਆ ਜੀ ਉਹ ਨਸ਼ੇ ਦੇ ਆਦੀ ਆ। ਜਿਹੜਾ ਬਿੱਲਾ ਆ ਜਿਹਦੇ ਗੀਤ ਵੀ ਪੰਜਾਬੀ ਦੇ ਵਿੱਚ ਕਈ ਜਿਹੜੇ ਆ ਜੀ ਉਹ ਗਾਇਕਾਂ ਨੇ ਗਾਏ ਆ, ਉਹ ਚਿੱਟੇ ਦਾ ਆਦੀ ਹੋਣਾ। ਉਧਰੋਂ ਵਕਾਲਤ ਦੀ ਪੜ੍ਹਾਈ ਕੀਤਾ ਹੋਇਆ ਬੰਦਾ, ਚੰਗੇ ਘਰ ਦਾ ਜਿਹੜਾ ਮੁੰਡਾ ਜੀ ਉਹਦਾ ਉਹ ਡਾਕੇ ਦੇ ਵਿੱਚ ਸ਼ਾਮਲ ਹੋ ਜਾਣਾ, ਇਹ ਕਿਹਾ ਜਾ ਸਕਦਾ ਜੀ ਕਿ ਇੱਕ ਨਸ਼ੇੜੀ ਜਿਹੜਾ ਉਹ ਕਿਸ ਲੈਵਲ ਤੱਕ ਚਲੇ ਜਾਂਦਾ। ਬਿਲਕੁਲ ਜੀ, ਜਿਹੜੀਆਂ ਹੋਰ ਵੀ ਬੜੀਆਂ ਨਕੰਮੀਆਂ ਜਿਹੀਆਂ ਵਾਰਦਾਤਾਂ ਹੁੰਦੀਆਂ ਇਹ ਸਾਰਾ ਨਸ਼ੇ ਦੇ ਕਾਰਨ ਹੀ ਆ। ਤੇ ਅੱਗੇ ਅਖੀਰ ਦੇ ਵਿੱਚ ਜਿਹੜਾ ਨਤੀਸ਼ ਨੇ ਡਰਾਮਾ ਖੇਡਿਆ ਜੀ, ਨਤੀਸ਼ ਤੇ ਭਾਜਪਾ ਦੀ ਜਿਹੜੀ ਸਾਂਝ ਆ ਤੇ ਸ਼ਿਵ ਸੈਨਾ ਉਸਦੀ ਖਿੱਲੀ ਉਡਾ ਰਹੀ ਹੈ। ਬਿਲਕੁਲ ਜੀ, ਐਕਚੁਅਲੀ ਸ਼ਿਵ ਸੈਨਾ ਸਮੇਂ-ਸਮੇਂ ਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਵੀ ਕਈ ਮਾਮਲਿਆਂ ਨੂੰ ਲੈ ਕੇ ਜਿਹੜਾ ਉਹ ਕਰਦੀ ਰਹੀ ਆ। ਜੋ ਕੁਝ ਹੁਣ ਬਿਹਾਰ ਦੇ ਵਿੱਚ ਵਾਪਰਿਆ, ਭਾਰਤੀ ਜਨਤਾ ਪਾਰਟੀ ਨੇ ਜਿਵੇਂ ਜੋ ਸਾਰਾ ਕੁਝ ਜਿਹੜੇ ਐਥਿਕਸ ਸੀਗੇ ਉਹ ਛਿੱਕੇ ਟੰਗ ਕੇ ਉੱਥੇ ਜਿਹੜਾ ਜੀ ਗੱਠਜੋੜ ਕੀਤਾ, ਉਹਦੀ ਮੁਲਕ ਭਰ ਦੇ ਵਿੱਚ ਤਾਂ ਜਿਹੜੀ ਆ ਜੀ ਉਹ ਤੋਏ ਹੋ ਹੀ ਰਹੀ ਆ। ਜਿਹੜੀ ਉਹਦੀ ਭਾਈਵਾਲ ਪਾਰਟੀ ਆ ਸ਼ਿਵ ਸੈਨਾ, ਸੈਂਟਰ ਦੇ ਵਿੱਚ ਵੀ ਉਹਦੀ ਜਿਹੜੀ ਸਰਕਾਰ ਦੇ ਵਿੱਚ ਭਾਈਵਾਲੀ ਹੈ। ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਹੈ ਉੱਥੇ ਵੀ ਭਾਜਪਾ ਸ਼ਿਵ ਸੈਨਾ ਸਰਕਾਰ ਹੈ। ਸ਼ਿਵ ਸੈਨਾ ਦਾ ਜਿਹੜਾ ਅਖਬਾਰ ਹੈ ਸਾਹਮਣਾ, ਉਹਦੇ ਵਿੱਚ ਭਾਜਪਾ ਨੀਤੀਸ਼ ਕੁਮਾਰ ਦੇ ਗੱਠਜੋੜ ਦਾ ਜਿਹੜਾ ਜੀ ਮਜ਼ਾਕ ਉਡਾਇਆ ਗਿਆ ਸੰਪਾਦਕੀ ਦੇ ਵਿੱਚ। ਬਿਹਾਰ ਦੇ ਵਿੱਚ ਵਾਪਰੇ ਸਿਆਸੀ ਜਿਹੜਾ ਘਟਨਾਕ੍ਰਮ ਹੈ ਇਹਦੇ ਉੱਤੇ ਸੱਟ ਮਾਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਉਹ ਲੱਗਦਾ ਹੈ ਕਿ ਉਹਨਾਂ ਦੀ ਸਹਿਯੋਗੀ ਭਾਜਪਾ ਨੇ ਨੀਤੀਸ਼ ਕੁਮਾਰ ਦੇ ਨਾਲ ਗੱਠਜੋੜ ਕਰਕੇ ਪਾਕਿਸਤਾਨ ਨੂੰ ਖੁਸ਼ ਕਰਕੇ ਰੱਖ ਦਿੱਤਾ ਜੀ। ਸ਼ਿਵ ਸੈਨਾ ਦਾ ਇਹ ਅਖਬਾਰ ਸਾਹਮਣਾ ਦੇ ਵਿੱਚ ਸੰਪਾਦਕੀ ਦੇ ਵਿੱਚ ਪਾਰਟੀ ਨੇ ਕਿਹਾ ਕਿ ਸਿਆਸਤ ਦੇ ਵਿੱਚ ਹੁਣ ਨੈਤਿਕਤਾ ਤੇ ਆਦਰਸ਼ ਖਤਮ ਹੋ ਗਏ ਨੇ। ਸੰਪਾਦਕੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਮੁਖੀ ਅਮਿਤ ਸ਼ਾਹ ਹੋਰਾਂ ਨੇ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਚਿਹਰੇ ਨੂੰ ਖੋਹ ਲਿਆ। ਸੰਪਾਦਕੀ ਦੇ ਵਿੱਚ ਇਹ ਸਵਾਲ ਖੜਾ ਕੀਤਾ ਗਿਆ ਕਿ ਅਮਿਤ ਸ਼ਾਹ ਨੇ ਬਿਹਾਰ ਦੀਆਂ ਚੋਣਾਂ ਦੇ ਦੌਰਾਨ ਇਹ ਕਿਹਾ ਸੀਗਾ ਕਿ ਜੇ ਨੀਤੀਸ਼ ਕੁਮਾਰ ਜਿੱਤਿਆ ਤਾਂ ਪਾਕਿਸਤਾਨ ਦੇ ਵਿੱਚ ਪਟਾਕੇ ਚੱਲਣਗੇ। ਸਾਹਮਣਾ ਲਿਖਦਾ ਹੈ ਤਾਂ ਕਿ ਹੁਣ ਪਾਕਿਸਤਾਨ ਜਸ਼ਨ ਮਨਾ ਰਿਹਾ ਹੈ
ਇਹਦਾ ਜਾਂ ਨਹੀਂ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਜਿਹੜਾ ਉਹ ਨੀਤਿਸ਼ ਕੁਮਾਰ ਦੇ ਨਾਲ ਹੋ ਗਿਆ। ਅਖਬਾਰ ਲਿਖਦਾ ਹੈ ਕਿ ਇਉਂ ਲੱਗਦਾ ਹੈ ਕਿ ਭਾਜਪਾ ਨੇ ਨੀਤਿਸ਼ ਨਾਲ ਗੱਠਜੋੜ ਕਰਕੇ ਪਾਕਿਸਤਾਨ ਨੂੰ ਆਪੇ ਹੀ ਖੁਸ਼ ਕਰ ਦਿੱਤਾ ਹੈ। ਇਹ ਵੀ ਲਿਖਿਆ ਗਿਆ ਹੈ ਕਿ NDA ਨੇ ਭਾਵੇਂ ਆਪਣੇ ਪੁਰਾਣੇ ਦੋਸਤ ਨੂੰ ਮੁੜ ਕੇ ਹਾਸਲ ਜਿਹੜਾ ਕਰ ਲਿਆ, ਪਰ ਜਦੋਂ ਨੀਤਿਸ਼ ਕੁਮਾਰ ਨੇ NDA ਛੱਡਿਆ ਸੀ ਤਾਂ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਚਿੱਕੜ ਜਿਹੜਾ ਉਹ ਸੁੱਟਿਆ ਗਿਆ ਸੀਗਾ। ਕੀ ਇਹ ਚਿੱਕੜ ਹੁਣ ਸਾਫ਼ ਹੋ ਗਿਆ? ਸਾਹਮਣਾ ਦੇ ਅਨੁਸਾਰ ਭਾਜਪਾ ਨੇ ਮਨੀਪੁਰ ਤੇ ਗੋਆ ਦੇ ਵਿੱਚ ਬਹੁਮਤ ਨਾ ਹੋਣ ਦੇ ਬਾਵਜੂਦ ਸਰਕਾਰ ਬਣਾਈ ਹੈ। ਸ਼ਿਵ ਸੈਨਾ ਦਾ ਇਹ ਅਖਬਾਰ ਕਹਿੰਦਾ ਹੈ ਕਿ ਭਾਜਪਾ ਨੂੰ ਆਪਣੀ ਜ਼ਮੀਰ ਤੋਂ ਪੁੱਛਣਾ ਚਾਹੀਦਾ ਕਿ ਜੇ ਦਿੱਲੀ ਦੇ ਵਿੱਚ ਉਹਨਾਂ ਦੀ ਕੇਂਦਰ ਦੀ ਸਰਕਾਰ ਨਾ ਹੁੰਦੀ ਤਾਂ ਕੀ ਇਹ ਸੰਭਵ ਸੀ ਕਿ ਉਹ ਗੋਆ ਦੇ ਵਿੱਚ ਸਰਕਾਰ ਬਣਾ ਜਾਂਦੇ, ਜਾਂ ਮਨੀਪੁਰ ਦੇ ਵਿੱਚ ਸਰਕਾਰ ਬਣਾ ਜਾਂਦੇ, ਜਾਂ ਫਿਰ ਬਿਹਾਰ ਦੇ ਵਿੱਚ ਅਜਿਹਾ ਗੱਠਜੋੜ ਕਰ ਲੈਂਦੇ। ਇਹ ਕਿਹਾ ਜਾ ਰਿਹਾ ਜੀ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਅਮਿਤ ਸ਼ਾਹ ਹੋਰਾਂ ਦੇ ਨਿਸ਼ਾਨੇ ਦੇ ਉੱਤੇ ਵਿਰੋਧੀਆਂ ਤੋਂ ਇਲਾਵਾ ਸ਼ਿਵ ਸੈਨਾ ਵੀ ਹੋ ਸਕਦੀ ਹੈ। ਜੀ ਬਿਲਕੁਲ, ਗੁੰਡਾਗਰਦੀ ਜਿਹੜੀ ਬਹੁਤ ਵੱਧ ਗਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।